जी अस्सलाम वालेकुम। थोड़ा अपना वीर मोहम्मद यार फतियाना लहंदे पंजाब की सकाफत का करना है व्लॉग शुरू। 31 अगस्त 2025 ਨੂੰ ਸਲਾਬੀ ਰੇਲਾ ਆਇਆ ਹਾਂ ਤੇ ਮੈਂ ਦਰਿਆ ਦੇ ਕਿਨਾਰੇ ਤੇ ਆ ਪਹੁੰਚਿਆ ਹਾਂ। ਤੁਸੀਂ ਦਰਿਆ ਰਾਵੀ ਦਾ ਪਾਣੀ ਪਿੱਛੇ ਵੇਖ ਰਹੇ ਨੇ ਤੇ ਅੱਜ ਦੇ ਵਲੌਗ ਵਿੱਚ ਅਸੀਂ ਤੁਹਾਨੂੰ ਵਿਖਾਉਣ ਲੱਗੇ ਹਾਂ ਵੀ ਸਾਡੇ ਲਹਿੰਦੇ ਪੰਜਾਬ ਦੇ ਭਾਈ ਸਰਦੀ ਦੇ ਮੌਸਮ ਵਿੱਚ ਠੰਡੇ ਪਾਣੀ ਦੇ ਵਿੱਚ ਤੇ ਕਿਤਨੀ ਮਿਹਨਤ ਕਰਕੇ ਮੱਛੀ ਫੱਦੇ ਪਏ ਨੇ। ਤੇ आओ मिलते हैं अपने वड्डे वीर बखे नू ते उन्हां कोल पुछना है भी तुसी किस तरह काम करते ने ते किस तरह रस्सा छेकते ते मच्छी फड़ते ने ते किस तरह तुहानू ठंडा पानी लगता। आओ मिलते हैं भाई जी। अस्सलाम वालेकुम। वालेकुम सलाम भाईजान क्या हाल है? ठीक ठाक हो? ठीक हो? बाल बच्चे ठीक है? रहमत अल्लाह दी। ते आए की बोतलां दी छिड़ियां ਇਹ ਬੋਤਲਾਂ ਸਵਾਸਤੇ ਅੱਗੇ ਥੋੜ੍ਹਾ ਜਿਹਾ ਆ ਜਾ। ਜਾਲ ਥੱਲੇ ਪਾਣੀ ਦੇ ਵਿੱਚ ਨਾ ਬੁੱਢੇ ਮੱਛੀ ਉਤਾਂ ਨਾ ਨਿਕਲ ਜਾਵੇ। अच्छा ਇਸ ਵਾਸਤੇ ਬੋਤਲਾਂ ਲਾਈ ਦੀਆਂ ਨੇ ਭਈ ਇਹ ਜਿਹੜੀਆਂ ਜਾਲ ਨੂੰ ਉਤਾਂ ਤਰਾਸ ਰੱਖਦੇ ਖਰਾਕ ਰੱਖਦੇ ਦੂਤੋਂ ਮੱਛੀ ਨਾ ਪਿਛੜ ਪਿੱਛੇ ਵਾਪਸ ਨਾ ਇਹ ਆਵੇ। ਥੱਲੇ ਪਾਣੀ ਦੀ ਜਿਹੜੀ ਹੈ ਥੱਲੇ ਸਤਹ ਜ਼ਮੀਨ ਦੀ ਤਹਿ ਤਾਂ ਹੀ ਆ ਰਿਹਾ ਤਹਿ ਆ ਰਿਹਾ ਹੋ। ਇਹ ਬੜਾ ਜ਼ੋਰ ਲੱਗਦਾ ਪਿਆ ਸੀ ਵੀਰਾਂ ਦਾ। ਵੀ ਲੱਗਦਾ ਅਸੀਂ ਛੇਕ ਉਹ ਵੇਖੋ ਨਾ ਕਿਹੜੇ ਵੀਰ ਔਖੇ ਹੋ ਕੇ ਹਾਂ ਤਰੇਡੇ ਹੋ ਕੇ ਤੇ ਆਪਦੇ ਲੱਕ ਦੇ ਵਿੱਚ ਰੱਸੇ ਪਾ ਕੇ ਜੀ। ਸੂਰਜ ਤੋਂ ਗੁਨੀ ਮੇਰਾ ਵੱਡਾ ਵੀਰ ਬੱਖਾ ਭਾਈ ਛੋਟੇ ਵੀਰ ਦਾ ਹੱਥ ਫੱਦ ਕੇ ਤੇ ਲੱਕ ਦੇ ਵਿੱਚ ਰੱਸੇ ਪਾ ਕੇ ਤੇ ਰੱਸੇ ਨਾਲ ਜਾਲ ਨੂੰ ਅਗਾਂਹ ਛਿਕਦੇ ਪਏ ਨੇ ਤੇ ਬੜਾ ਜ਼ੋਰ ਲੱਗਦਾ ਪਿਆ ਤੇ ਤਕਰੀਬਨ 5 ਦਾ ਟਾਈਮ ਹੋ ਗਿਆ ਹੈ ਤੇ ਮੌਸਮ ਜਿਹੜਾ ਨਾ ਸਰਦ ਸ਼ੁਰੂ ਹੋ ਗਿਆ ਹੈ ਤੇ ਸਰਦੀ ਦੇ ਵਿੱਚ ਮੱਛੀ ਖਾਣ ਦਾ ਮਜ਼ਾ ਆਉਂਦਾ ਹੈ। ਲੇਕਿਨ ਮਜ਼ਾ ਲਵੇਂ ਲੱਗਿਆ ਥੋੜੀ ਜਿਹੀ ਮਿਹਨਤ ਕਰਨੀ ਪਉਂਦੀ, ਔਖਿਆਈ ਕਰਨੀ ਪਉਂਦੀ ਤੇ ਇਹ ਵੇਖੋ ਨਾ ਵੀਰ ਛੋਟਾ ਆਪਣਾ ਜਿਹੜਾ ਨਾ ਪਾਣੀ ਦੇ ਵਿੱਚ ਅੱਟ ਦੇ ਵਿੱਚ ਖੁੱਬਦਾ ਆਉਂਦਾ ਹੈ ਤੇ ਜਿਵੇਂ ਉਹ ਡੱਗੇ ਨਹੀਂ ਜ਼ੋਰ ਲਾਉਂਦੇ ਵੇਲਣੇ ਤੇ ਜਾਂ ਕਰਾ ਤੇ ਯਾਲਾਂ ਤੇ ਹਿਰਲੇ ਤੇ ਮੈਂ ਵੀ ਤੁਹਾਡੀ ਹੈਲਪ ਕਰਾਂ। ਕਰਾਓ ਜੀ ਕਿਉਂ ਨਾ ਆ ਜਾ ਵੀਰਾ ਤੂੰ ਵੀ ਹੱਥ ਪਵਾ ਦੇ ਯਾਰ ਮੱਛੀ ਖਾਣੀ ਕਿ ਸੌਖੀ ਹੈ। ਲੈ ਵੀ ਅੱਜ ਅਸੀਂ ਮੱਛੀ ਦਾ ਜਿਹੜਾ ਨਾ ਸ਼ਿਕਾਰ ਅਸੀਂ ਲਹਿੰਦੇ ਪੰਜਾਬ ਦਾ ਬਣਾ ਰਹੇ ਹਾਂ ਵਲੌਗ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਤੇ ਬਾਹਰਲੇ ਵੀਰਾਂ ਨੂੰ ਤੇ ਆਪਣੀਆਂ ਭੈਣਾਂ ਨੂੰ ਅਸੀਂ ਵਿਖਾਣਾ ਚਾਹੁੰਦੇ ਹਾਂ ਵੀ ਅਸੀਂ ਮੱਛੀ ਕਿਵੇਂ ਫੜਨੇ ਆ। ਉਹ ਅੱਗੇ ਵੀਰਾ ਪੱਟੀਆਂ ਆਪਣੀਆਂ ਪੱਟੀਆਂ ਲੱਗੀਆਂ ਉਹਦੇ ਉਹ ਹੱਲਾ ਹੈ ਬੱਚੇ ਕੋਲੇ ਸੱਟ ਮਾਰੀ ਤੇ ਹਾਂ ਉੱਥੇ ਉਹ ਬਣਿਆ ਖੜਾ ਪਿਡਾਣਾ ਜਿਹਾ ਤੇ ਇਹ ਹੁਣ ਆਪਾਂ ਰਸਾ ਛਿਕਣਾ ਹੋਰ ਹਾਂ ਇੱਥੇ ਸੀ ਜਿਹੜਾ ਤੇ ਉਹ ਪਰਲੇ ਉੱਤੋਂ ਸੀ ਉਹ ਇੱਕ ਵੀਰ ਥੋੜਾ ਜ਼ੂਮ ਕਰਕੇ ਮਾਈ ਇੱਕ ਵੀਰ ਪੱਟੀ ਦੇ ਜਾਲ ਦੇ ਪਿੱਛੇ ਤਰਦਾ ਬੰਦਾ ਵੀ ਕਿਦੂ ਜਾਲ ਨਾੜੇ ਹਾਂਜੀ ਆ ਇੱਥੇ ਮਾਰਨੇ ਆ ਉੱਤੇ ਕੀ ਇੱਕ ਵੀਰ ਜਿਹੜਾ ਨਾ ਠੰਡੇ ਪਾਣੀ ਦੇ ਵਿੱਚ ਬੜੀ ਮਿਹਨਤ ਕਰਕੇ ਤੇ ਜਾਲ ਦੇ ਪਿੱਛੇ ਤੁਸੀਂ ਵੇਖਦੇ ਪਏ ਨੇ ਟੂਬ ਤੇ ਤਰਦਾ ਹੁੰਦਾ ਹੈ ਤੇ ਜਾਲ ਦੇ ਉਤਲੇ ਪਾਸੇ ਬੋਤਲਾਂ ਲਾਈਆਂ ਹੋਈਆਂ ਨੇ ਤੇ ਕਾਕ ਬੱਧੇ ਹੋਏ ਨੇ ਵੀ ਜਾਲ ਥੱਲੇ ਬੁੱਢੇ ਨਹੀਂ ਤੇ ਮੱਛੀ ਪਿੱਛੇ ਨਿਕਲੇ ਨਹੀਂ। ਤੇ ਇੱਕ ਵੀਰ ਠੰਡੇ ਪਾਣੀ ਦੇ ਵਿੱਚ ਬੜੀ ਮਿਹਨਤ ਨਾਲ ਹੱਥਾਂ ਤੇ ਆਪਦੀ ਟੰਗਾਂ ਨਾਲ ਟੂਬ ਤੇ ਤਰਦਾ ਜਾਂਦਾ ਹੈ ਕਿਉਂ ਜੋ ਪਾਣੀ ਤਾਰੂ ਹੈ। ਤੇ ਇਹ ਦੋ ਵੀਰ ਮੇਰੇ ਅਗਲੇ ਪਾਸੇ ਰੱਸੇ ਦੀ ਛਿਕਾਈ ਕਰਦੇ ਪਏ ਨੇ ਤੁਸੀਂ ਇਹ ਵੇਖ ਰਹੇ ਨੇ। ਪਾਣੀ ਜਿਹੜਾ ਨਾ ਕਾਫੀ ਠੰਡਾ ਹੋ ਗਿਆ ਹੈ। ਪਾਣੀ ਸਲਾਬੀ ਰੇਲੇ ਦਾ ਜਿਹੜਾ 31 ਅਗਸਤ ਨੂੰ ਆਇਆ ਹਾਂ ਇਹ ਦਰਿਆ ਰਾਵੀ ਦੇ ਵਿੱਚ ਖੜਾ ਹੈ। ਤੁਸੀਂ ਵੇਖਦੇ ਪਏ ਨੇ ਦਰਿਆ ਰਾਵੀ ਦੇ ਖੰਭ ਤੇ ਕਾਨੇ ਲੋਕਾਂ ਵੱਢ ਕੇ ਤੇ ਮੱਝਾਂ ਤੇ ਗਾਵਾਂ ਦੀਆਂ ਢਾਰੀਆਂ ਵਾਸਤੇ ਉੱਤੇ ਪਾ ਲਏ ਨੇ ਤੇ ਅੱਗੇ ਆਬਾਦੀ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਜ਼ਿਲ੍ਹਾ ਫੈਸਲਾਬਾਦ ਦੇ ਵਿੱਚ ਹੈ ਤੇ ਅਸੀਂ ਮੱਛੀ ਫੱਦੇ ਬਣਿਆ ਜ਼ਿਲ੍ਹਾ ਸਾਹੀਵਾਲ ਦੇ ਏਰੀਏ ਦੇ ਵਿੱਚੋਂ। ਆ ਜਨਾਬ ਆ ਵੇਖਾ ਜਨਾਬ ਇਹ ਬਿਰਾ ਨੂੰ ਜ਼ੂਮ ਕਰਕੇ ਵਿੱਚ ਲੈ ਜਾਂਦਾ। ਲਓ ਜੀ ਇਹ ਹੁਣ ਤੁਸੀਂ ਪਾਰ ਲੰਘਣ ਲੱਗੇ ਨੇ। ਇਹ ਹੁਣ ਸਾਰੇ ਟੂਬ ਤੇ ਉਸੇ ਹੋਰ ਐ ਜ਼ੂਮ ਕਰਕੇ ਮੈਂ ਤੁਹਾਨੂੰ ਪਰਲੇ ਕਿਨਾਰੇ ਤੇ ਜਿਹੜੇ ਵੀਰ ਮੇਰੇ ਇਹ ਰੱਸਾ ਛਿਕਦੇ ਪਏ ਨੇ ਉਹ ਤੁਹਾਨੂੰ ਵਿਖਾਉਂਦੇ ਪਿਆ ਤੇ ਹੁਣ ਅਸੀਂ ਜਾਲ ਪਜਾਉਣ ਲੱਗਿਆ ਇੱਥੇ ਜਾਲ ਪਜਾਉਣ ਲੱਗਿਆ। ਇਹ ਕਿੱਥੋਂ ਨਾਲ ਪਾਇਆ ਨੇ ਤਕਰੀਬਨ 4-5 ਕਿੱਲੇ ਜਿਹੜਾ ਹੈ ਨਾ ਇਹਨਾਂ ਜਾਲ ਛਿਕਿਆ ਆਪਦੀ ਜ਼ੋਰ ਤੇ ਆਪਦੀ ਮਿਹਨਤ ਨਾਲ। ਤੇ ਵੱਡਾ ਵੀਰ ਮੇਰਾ ਜਿਹੜਾ ਟੂਬ ਵਾਲਾ ਤੁਸੀਂ ਵੇਖ ਰਹੇ ਨੇ ਇਹ ਹੁਣ ਰੱਸਾ ਲੈ ਕੇ ਉਰਲੇ ਵਾਰ ਇਸ ਵਾਰ ਉਸੇ ਜਿਹੜੇ ਵਾਰ ਅਸੀਂ ਖੜੇ ਹਾਂ
ਤੇ ਦੂਜੇ ਭਾਈ ਉਦੋਂ ਰੱਸਾ ਛਿਕਦੇ ਰਾਸੇ ਜਦੋਂ ਰੱਸਾ ਲੈ ਕੇ ਇਸ ਕਿਨਾਰੇ ਆ ਪਹੁੰਚਿਆ ਮੇਰਾ ਵੀਰ, ਉਸ ਵੇਲੇ ਜਾਲ ਨੂੰ ਛਿਕਣਾ ਐਸਤਾ ਛੇਕੇ ਦੇ ਇਸ ਕਿਨਾਰੇ ਦੇ ਨਾਲ ਇੱਥੇ ਪੁਜਾਣਾ ਹੈ। ਇਹ ਆਪਾਂ ਪੁਜਾਣਾ ਹੈ ਨਾ, ਹਾਂ ਪੁਜਾਣਾ ਜਾਲ ਪੁਜਾਣਾ ਤੇ ਤੁਹਾਨੂੰ ਵੀ ਖਾਣੇ ਆ ਵੀ ਦੁਆ ਕਰਨੀ तमाम ਵੀਵਰਸ ਵੇਖਣ ਵਾਲੇ ਬਈ ਇਹਨਾਂ ਆਪਣੇ ਮਿਹਨਤੀ ਮਿਹਨਤੀ ਇਨਸਾਨਾਂ ਵਾਸਤੇ ਮਿਹਨਤ ਬੜੀ ਇਹਨਾਂ ਕੀਤੀ ਤੇ ਇਹਨਾਂ ਵਾਸਤੇ ਦੁਆ ਕਰਨੀ ਬਈ ਮੱਛੀ ਇਹਨਾਂ ਨੂੰ ਕਾਫੀ ਸਾਰੀ ਆਵੇ ਤੇ ਇਹ ਆਪ ਦੇ ਰੱਜ ਕੇ ਖਾਵਣ ਵੀ ਤੇ ਰੱਜ ਕੇ ਇਹ ਵੇਚਣ ਵੀ, ਇਹਨਾਂ ਦੇ ਕਾਰੋਬਾਰ 'ਚ ਅੱਲਾ ਬਰਕਤ ਅਤਾ ਫਰਮਾਵੇ। ਮੁਹੰਮਦ ਅਯਾਨ ਨੂੰ ਮੈਂ ਆਖਿਆ ਵੀ ਦਾਤਰੀ ਤੇ ਲੜ ਲੈ ਕੇ ਇੱਥੇ ਥੱਲੇ ਆ ਜਾ, ਤੇ ਮੁਹੰਮਦ ਅਯਾਨ ਮੇਰੇ ਨਾਲ ਰਹਿੰਦਾ ਹੈ ਤਕਰੀਬਨ 18 ਘੰਟੇ। ਹਾਂ ਯਾਨ, ਹਾਂ 6 ਘੰਟੇ ਸਕੂਲ ਜਾਂਦਾ, ਬਾਕੀ ਦੇ ਟਾਈਮ ਜਿਹੜਾ ਨਾ ਮੇਰੇ ਨਾਲ ਰਹਿੰਦਾ ਹੈ। ਤੇ ਬੱਖਾ ਭਾਈ ਜਾ ਰਿਹਾ ਹੈ ਪੱਟੀ ਚੈੱਕ ਕਰਨ ਕਿ ਨਹੀਂ ਹਾਲੀ ਅੱਗੇ ਭਾਈ ਹੋਰਾਂ ਪੱਟੀ ਲਾਈ ਹੋਈ ਹੈ, ਸ਼ਾਇਦ ਉਹਦੇ ਵਿੱਚ ਵੀ ਅੱਲਾ ਕਰੇ ਉਹਨੂੰ ਵੀ ਮੱਛੀ ਆ ਜਾਵੇ। ਬੜੀ ਮਿਹਨਤ ਨਾਲ ਠੰਡੇ ਪਾਣੀ ਦੇ ਵਿੱਚ ਟੂਬ ਤੇ ਤਾਰ ਕੇ ਪੱਟੀ ਲਾਉਂਦੇ ਨੇ ਤੇ ਭਾਈ ਹੋਰੀ ਰੱਸਾ ਲੈ ਕੇ ਉਹਲੇ ਵਾਰ ਆਊ। ਅੱਛਾ ਹਲੇ ਗਾਂ ਛਿਕਦੇ ਜਾਂਦੇ ਨਾ, ਤੇ ਥੋੜੀ ਦੇਰ ਨੂੰ ਅਸੀਂ ਵਿਖਾਉਂਦੇ ਹਾਂ ਵੀ ਕਿਸ ਤਰ੍ਹਾਂ ਇੱਕ ਸਾਈਡ ਤੇ ਇੱਕ ਕਿਨਾਰੇ ਤੇ ਜਾਲ ਜਿਹੜਾ ਨਾ ਪੁਜਾ ਕੇ ਤੇ ਅਸੀਂ ਮੱਛੀ ਕੱਢਣੀ ਪਾਣੀ ਦੇ ਵਿੱਚੋਂ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ। ਤੇ ਜਿਹੜੀ ਜਗ੍ਹਾ ਤੋਂ ਅਸੀਂ ਅੱਜ ਮੱਛੀ ਨੱਪਦੇ ਪਿਆ ਹੈ, ਇੱਥੇ 1988 ਦੇ ਵਿੱਚ ਦਰਿਆ ਰਾਵੀ ਇੱਥੇ ਵਹਿੰਦਾ ਰਿਹਾ ਹੈ। 1988 ਤੋਂ ਬਾਅਦ ਇੱਥੇ ਇਸ ਜਗ੍ਹਾ ਤੇ ਪਾਣੀ ਆਉਂਦਾ ਹੈ ਤਕਰੀਬਨ ਹਰ 6 ਮਹੀਨੇ ਬਾਅਦ। ਤੇ ਸਲਾਬੀ ਰੇਲਾ ਤਾਂ ਇੱਥੋਂ ਅਗਾਂ ਤਕਰੀਬਨ 2 ਕਿਲੋਮੀਟਰ ਪਾਣੀ ਅਗਾਂ ਗੁਜ਼ਰ ਗਿਆ ਹਾ। ਤੇ 31 ਅਗਸਤ ਦਾ ਜਿਹੜਾ ਸਲਾਬੀ ਰੇਲਾ ਆਇਆ ਹੈ, ਉਸ ਤੋਂ ਬਾਅਦ ਜਦੋਂ ਪਾਣੀ ਵਾਪਸ ਹਟਿਆ ਹੈ ਇੱਥੇ ਪਾਣੀ ਇਤਨਾ ਕੁ ਰਹਿ ਗਿਆ ਹੈ। ਇਦੋਂ ਬਾਈ ਹੋਰੀ ਰੱਸਾ ਆਪਣੀ ਮਦਦ ਆਪ ਦਿੱਤਾ ਹੈ ਤੇ ਛਿੱਕ ਤੇ ਬੈਠੇ ਨੇ, ਤੇ ਉਦੋਂ ਮੇਰਾ ਵੀਰ ਜਿਹੜਾ ਨਾ ਕਿੰਨੀ ਜਾਲ ਅੜ ਗਿਆ ਜਿੱਥੋਂ ਛਡਾਉਂਦਾ ਹੁੰਦਾ ਹੈ। ਅਸਲ ਇੱਥੇ ਅੱਟ ਬੜਾ ਹੈ, ਥੱਲੇ ਬਹਿ ਜਾਂਦਾ ਜਾਲ। ਅਸੀਂ ਅਗਲੇ ਦੇ ਉਹ ਪਰਲੇ ਸਿਰੇ ਤੇ ਡੰਗਲੇ ਜਿਹੇ ਨੱਪਦੇ ਵਤਿਆ, ਉਹ ਤੋਂ ਅਸੀਂ ਆਪ ਮਸੇ ਨਿਕਲੇ ਹਾਂ। ਮੈਂ ਆਪ ਹੀ ਮੱਛੀ ਨੱਪਣਾ, ਬੜੇ ਵਿਲੋਗ ਮੱਛੀ ਦੇ ਪਾਏ ਨੇ ਵਿੱਚ ਆਪਦੇ ਚੈਨਲ ਦੇ, ਤੇ ਬੜੇ ਲੋਕ ਵੇਂਦੇ ਨੇ ਸ਼ੌਕ ਨਾਲ। ਤੇ ਅੱਜ ਵੀ ਮੇਰੇ ਵੇਖਣ ਵਾਲੇ तमाम ਭੈਣਾਂ ਤੇ ਵੀਰਾਂ ਜਿਹੜੇ ਮੇਰੇ ਬਾਹਰਲੇ ਮੁਲਕਾਂ ਤੋਂ ਮੈਨੂੰ ਵੇਖ ਰਹੇ ਨੇ, ਖਾਸ ਤੌਰ 'ਤੇ ਉਹਨਾਂ ਦੀ ਫਰਮਾਇਸ਼ 'ਤੇ ਮੈਂ ਅੱਜ ਦੁਬਾਰਾ ਮੱਛੀ ਫੱਦਣ ਦਾ ਰੱਸੇ ਨਾਲ ਮੱਛੀ ਫੱਦਣ ਦਾ ਵਲੋਗ ਜਿਹੜਾ ਹੈ ਨਾ ਉਹ ਬਣਾ ਰਿਹਾ ਤੇ ਤੁਹਾਡੀ ਖਿਦਮਤ ਭੇਜ ਰਿਹਾ। ਅਗਰ ਤੁਹਾਨੂੰ ਚੰਗਾ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਦੱਸਣਾ ਹੈ ਵੀ ਤੁਹਾਨੂੰ ਅੱਜ ਦਾ ਵਲੋਗ ਕਿਸ ਤਰ੍ਹਾਂ ਦਾ ਲੱਗਾ ਹੈ। ਤੇ ਮੇਰੇ ਵੀਰ ਜਿਹੜੇ ਨਾ ਛੋਟਾ ਪਾਣੀ ਉਹ ਜਿੱਥੇ ਭਾਈ ਜਿਹੜਾ ਨਾ ਟੂਪ ਛੱਡ ਦਿੱਤੀ ਸੀ ਤੇ ਥੱਲੋਂ ਜਾਲ ਜਿਹੜਾ ਨਾ ਛਡਾਉਂਦਾ ਪਿਆ ਹੈ, ਥੱਲੇ ਜਾਲ ਬਹਿ ਜਾਂਦਾ ਹੈ 8 ਦੇ ਵਿੱਚ। ਤੇ ਦੂਸਰਾ ਵੀਰ ਮੇਰਾ ਜਿਹੜਾ ਨਾ ਦੂਸਰੀ ਟੂਪ ਤੇ ਤਰ ਕੇ ਤੇ ਰੱਸਾ ਲੈ ਕੇ ਉਹਲੇ ਕਿਨਾਰੇ ਆ ਰਿਹਾ ਹੈ, ਇਹ ਤੁਸੀਂ ਦੇਖ ਰਹੇ ਨੇ। ਆ ਇੱਕ ਛੋਟਾ ਤਾਂ ਹੈ ਬੰਦਾ ਨੇ, ਇਹਨੂੰ ਤਾਂ ਨਹੀਂ ਲੱਭਦੇ ਬੰਦੇ ਨੇ। ਏ ਤੈਨੂੰ ਅੱਬੂ ਉੱਧਰ ਟੁੱਟਦਾ ਬੰਦਾ, ਤੂੰ ਇੱਥੇ ਲੁਕਾ ਬੰਦਾ ਬੂਟਿਆਂ 'ਚ ਆ ਜਾ, ਇੱਥੇ ਆ ਕੇ ਥੱਲੇ ਆ ਜਾ ਇੱਥੇ। ਵਾਹ ਬਾਈ ਵਾਹ, ਬੜੀ ਛਾਲ ਮਾਰੀ ਹੈ। ਤੈਨੂੰ ਮੱਛੀ ਦਾ ਸ਼ੌਕ ਹੈ, ਤੇਰੇ ਜਿਹੜੀ ਅੱਲਾ ਕਰੇ ਮੱਛੀ ਆਵੇ ਨਾ ਤੇਰੇ ਜਿਹੜੀ ਮਲੀਆਂ ਤੇ ਡਬਰੇ। ਹਾਂ ਵੀਰਾ ਲਾਇਆ ਰਸਾ। ਅੱਛਾ ਅੱਲਾ ਤੁਹਾਡੀ ਮੁਸ਼ਕਿਲ ਆਸਾਨ ਕਰਸੀ ਤੇ ਤੁਹਾਨੂੰ ਢੇਰੋਂ ਢੇਰ ਮੱਛੀ ਦੇਸੀ। ਮਿਹਨਤ ਬੜੀ ਕੀਤੀ ਖੜੇ ਨੇ। ਅੱਜ ਹਲਕੇ ਅਸਮਾਨ ਤੇ ਬੱਦਲ ਵੀ ਆ ਗਏ ਨੇ, ਸਾਰਾ ਦਿਨ ਹਵਾ ਚੱਲੀ ਰਹੀ, ਸਰਦੀ ਦਿਨ ਬ ਦਿਨ ਵੱਧਦੀ ਜਾਂਦੀ। ਸੂਰਜ ਜਿਹੜਾ ਹੈ ਨਾ ਗਰੂਬ ਹੋਣ ਤੇ ਗਿਆ ਖੜਾ ਹੈ ਤੇ ਮੌਸਮ ਜਿਹੜਾ ਨਾ ਸਰਦ ਹੁੰਦਾ ਪਿਆ ਹੈ। ਹਾਂਜੀ ਕਿਉਂ ਯਾਰ ਹਾਂਜੀ ਬੜੀ ਤੂੰ ਨਹੀਂ ਮੱਛੀ ਫੜਨੀ? ਨਹੀਂ ਹੈ ਨਹੀਂ ਕਪੜਾ ਖਰਾਬ ਹੋ ਜਾ ਕੁੰਡੀ ਲਈ ਆਵੇਂ ਆਪ ਹੈ ਨਹੀਂ ਉਹ ਹੁਣ ਇੱਥੇ ਤੈਨੂੰ ਢੀਣੀ ਕਾਈ ਨਹੀਂ ਮੈਂ ਕਿਹੜਾ ਖਾਣੀ ਹੈ, ਮੈਂ ਕਿਹੜਾ ਲੈਣੀ। ਵੀਰ ਮੇਰਾ ਟੂਬ ਤੇ ਰੱਸਾ ਲੈ ਕੇ ਅਗਲੇ ਕਿਨਾਰੇ ਪਹੁੰਚਿਆ ਖਲਾ ਹੈ।
ਪਾਣੀ ਦੇ ਵਿੱਚ ਧੁੰਦ ਵੀ ਜਿਹੜਾ ਨਾ ਪਰੂ ਲਾਂਦੀ ਹੁੰਦੀ ਹੈ, ਹਲਕੀ ਹਲਕੀ ਧੁੰਦ ਵੀ ਮਹਿਸੂਸ ਹੁੰਦੀ ਪਈ। ਇੱਕ ਭਾਈ ਟੂਬ ਤੇ ਰੱਸਾ ਲੈ ਕੇ ਉਹਲੇ ਕਿਨਾਰੇ ਆਇਆ ਖੜਾ ਤੇ ਇੱਕ ਭਾਈ ਜਿੱਦਾਂ ਦੇ ਪੈਰ ਲੱਗਦੇ ਪਏ ਨੇ ਰੱਸਾ ਛਿਕਦਾ ਪਿਆ ਪਿੱਛੋਂ। ਤੇ ਤਰੀਆ ਭਾਈ ਜਿਹੜਾ ਨਾ ਪਿੱਛੋਂ ਜਾਲ ਛਡਾਉਂਦਾ ਹੁੰਦਾ ਹੈ, ਜਿੱਥੇ ਅੜ ਜਾਂਦਾ ਹੈ ਉੱਥੋਂ ਜਾਲ ਨੂੰ ਪਟਣਾ ਪਾਉਂਦਾ ਹੈ। ਪੱਟ ਕੇ ਤਗਾਂ ਛੱਡਦਾ ਹੈ, ਟੂਬ ਹੁੰਦੀ ਪਿਛਲੇ ਪਾਸੇ ਹੈ। ਉਸ ਟੂਬ ਤੇ ਤਾਰ ਕੇ ਉਹਲੇ ਕਿਨਾਰੇ ਉਸੀ ਤੇ ਜਾਲ ਜਿਹੜਾ ਨਾ ਦੂਏ ਪਾਸੋਂ ਵੀ ਵੀਰ ਹੋਰੀ ਛਿੱਕ ਤੇ ਆਪਣੀ ਮਦਦ ਆਪਦੇ ਤਹਿਤ ਬੈਠੇ ਨੇ, ਇੰਤਜ਼ਾਰ ਕਰਦੇ ਵੀ ਪਹਿਲਾ ਵੀਰ ਆਵੇ ਰੱਸਾ ਲੈ ਕੇ ਤੇ ਫਿਰ ਜਾਲ ਨੂੰ ਪੁਜਾਈਏ ਇੱਥੇ। ਐਂ ਯਾਨ ਹਾਂਜੀ ਸਰਦੀ 'ਚ ਮੱਛੀ ਖਾਣ ਦਾ ਮਜ਼ਾ ਆਉਂਦਾ, ਆਪਾਂ ਸਰਦੀ 'ਚ ਨੱਪਦੇ ਹੀ ਕੋਈ ਨਹੀਂ ਆ। ਮੇਰਾ ਵੀਰ ਵੇਖੋ ਤੁਸੀਂ ਨਾ ਠੰਡੇ ਪਾਣੀ ਦੇ ਵਿੱਚ ਟੂਬ ਦੇ ਉੱਤੇ ਤਾਰ ਕੇ ਤੇ ਰੱਸਾ ਉਸ ਕਿਨਾਰੇ ਤੋਂ ਇਸ ਕਿਨਾਰੇ ਲਿਆ ਕੇ ਪਹੁੰਚਿਆ ਤੇ ਅੱਗੇ ਭਾਈ ਉਹਨਾਂ ਨੂੰ ਦੇਖ ਖੜਿਆ ਸੀ ਵੀ ਤੁਸੀਂ ਖਿੱਚੋ ਰੱਸੇ ਨੂੰ। ਤੇ ਇਸ ਤਰ੍ਹਾਂ ਹੁਣ ਅੱਗੇ ਜੇ ਰੱਸੇ ਨੂੰ ਖਿੱਚਦੇ ਤੇ ਉਦੋਂ ਜਾਲ ਜਿਹੜਾ ਨਾ ਇਸ ਕਿਨਾਰੇ ਦੇ ਨਾਲ ਤਾਂ ਕਰਕੇ ਉਸ ਪਾਸੋਂ ਵੀ ਪਿਛਲੇ ਜਿਹੜੇ ਦੋ ਵੀਰ ਮੇਰੇ ਬੈਠੇ ਨੇ ਉਹ ਵੀ ਰੱਸਾ ਛਿਕਦੇ ਪਏ ਨੇ। ਜਾਲ ਹੁਣ ਨੇੜੇ ਨੇੜੇ ਹੁੰਦਾ ਹੈ। ਇਸ ਕਿਨਾਰੇ ਦੇ ਭਾਈ ਹੋਰੀ ਟੂਬ ਤੇ ਇੱਕ ਬਹਿ ਗਿਆ ਤੇ ਦੂਜਾ ਨਾਲ ਜਾਲ ਛਡਾਉਂਦਾ ਹੁੰਦਾ ਹੈ ਤੇ ਟੁਰਿਆ ਹੁੰਦਾ ਹੈ। ਜਿੱਥੇ ਡੂੰਘਾ ਹੋਇਆ ਉਸ ਟੂਬ ਤੇ ਉਹ ਵੀ ਤਰ ਜਾਸੀ ਤੇ ਨਹੀਂ ਜੀ ਮੀਡੀਆ ਵਾਲਿਆਂ ਨੇ ਪਾਣੀ ਅਗਲੇ ਪਾਸੇ ਵੀਰ ਜਿਹੜਾ ਹੈ ਪਾਣੀ ਦੇ ਵਿੱਚ ਟੁਰਿਆ ਹੁੰਦਾ ਹੈ। ਪਾਣੀ ਏਡਾ ਏਡਾ ਹੈ ਤੇ ਪਿਛਲਾ ਵੀਰ ਜਿਹੜਾ ਨਾ ਉਹ ਛੋਟਾ ਹੈ, ਉਹਨੇ ਟੂਬ ਦੇ ਉੱਤੇ ਤਰਨਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਪਾਣੀ ਡੂੰਘਾ ਆ ਗਿਆ ਹੈ। ਅਗਲਾ ਵੀਰ ਵੀ ਜਿਹੜਾ ਨਾ ਪਾਣੀ ਦੇ ਵਿੱਚ ਤਰਦਾ ਹੁੰਦਾ ਹੈ। ਇਹ ਤੁਸੀਂ ਇਹ ਦੇਖ ਰਹੇ ਨੇ। ਆ ਗਿਆ ਹੈ ਤੇ ਪੈਰ ਹਾਲੀ ਨਹੀਂ ਲੱਗਦੇ ਵੀਰ ਦੇ। ਡੂੰਘਾ ਪਾਣੀ ਸਾਰਾ ਜਿਹੜਾ ਨਾ ਠੰਡਾ ਪਾਣੀ ਤਾਰ ਕੇ ਆਇਆ, ਹੁਣ ਪੈਰ ਲੱਗ ਗਏ ਤੇ ਹੁਣ ਟੁਰ ਕੇ ਬਾਹਰ ਆ ਗਿਆ ਹੈ ਪਾਣੀ ਦੇ ਵਿੱਚੋਂ। ਤੇ ਦੂਸਰਾ ਵੀਰ ਜਿਹੜਾ ਹੈ ਨਾ ਟੂਬ ਦੇ ਉੱਤੇ ਜਾਲ ਦੇ ਅੱਗੋਂ ਤਰਿਆ ਹੁੰਦਾ ਹੈ ਤੇ ਜਾਲ ਹੀ ਬਿਲਕੁਲ ਹੁਣ ਇਸ ਕਿਨਾਰੇ ਦੇ ਨੇੜੇ ਆ ਗਿਆ ਹੈ। ਉਹ ਪਰਲਾ ਪਾਸਾ ਜਿਹੜਾ ਨਾ ਬੋਤਲਾਂ ਤੁਸੀਂ ਦੇਖ ਰਹੇ ਨੇ, ਸਬਜ਼ ਬੋਤਲ ਪਹਿਲੇ, ਪਿੱਛੇ ਸਫੈਦ ਤੇ ਫਿਰ ਸਬਜ਼ ਬੋਤਲਾਂ ਨੇ ਤੇ ਵੀਰ ਦੋਵਾਂ ਪਾਸੋਂ ਰੱਸਾ ਛਿਕਦੇ ਪਏ ਨੇ। ਜਾਲ ਆ ਗਿਆ ਉਹਨਾਂ ਦੇ ਇੱਥੇ। ਹਾਂ ਉਹਦੇ ਨੇੜੇ ਆ ਗਿਆ ਨਾ, ਉਦੋਂ ਨਾਲ ਅਸੀਂ ਪੁਜਾਂਦੇ ਅਸੇ। ਅੱਛਾ ਆਹੋ ਨੇ ਵੀਰ ਟੂਬ ਤੇ ਤਾਰ ਕੇ ਦੂਸਰੇ ਕਿਨਾਰੇ ਆ ਗਿਆ ਤੇ ਪਿੱਛੇ ਜਾਲ ਵੀ ਬਿਲਕੁਲ ਨੇੜੇ ਆ ਗਿਆ। ਦੂਆ ਰੱਸਾ ਬਖਿਓਰੀ ਛਿਕ ਤੇ ਦੂਰ ਗਏ ਖੜੇ ਨੇ। ਹੁਣ ਰੱਸੇ ਨੂੰ ਨੱਪਦੇ ਨੇੜੇ ਆ ਰਹੇ ਨੇ ਜਾਲ ਦੇ ਤੇ ਇਸ ਪਾਸੋਂ ਵੀ ਵੀਰ ਮੇਰੇ ਜਿਹੜਾ ਨਾ ਰੱਸਾ ਪੁਜਾਂਦੇ ਪਏ ਨੇ, ਨਾਲ ਰੱਸਾ ਛਿਕ ਤੇ ਜਾਲ ਨੂੰ ਤੇ ਟੂਬ ਲੈ ਕੇ ਵੀਰ ਜਿਹੜਾ। ਵਾਲੇਕੁਮ ਸਲਾਮ। ਠੀਕ ਠਾਕ, ਸ਼ੁਕਰ ਅੱਲਾਹ ਦਾ ਭਾਈ। यार बड़ी मेहनत तुसी की आज अल्लाह ज़ात पाक ढेरों ढेर मच्छी देवे। ठीक हो? हाँ जी ठीक ठाक हैं जी। और तबीयत से ठीक है? बस शुक्र अल्लाह दा जी। देखो ना चैनल बनाया है। हाँ जी चैनल बनाया, यूट्यूब पे चैनल बनाया है। बड़ी गल है जी। फैजान विलेज व्लॉग 555 माशाअल्लाह ते एक फतियाना मुंडा। जी जी अपने दो चैनल ने। अल्लाह पाक जी ਤੁਹਾਡੇ ਹੌਸਲੇ ਬਜ਼ਾਏ ਨੂੰ। हाँ देखो ना, ओए होए 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 देखो ना भाई और जिसम भी सारा ना बर्फ तरह ठंडा होया होया ਤੇ ਇਹਨਾਂ ਦੀ ਹਿੰਮਤ ਹੈ। ਇਨਸ਼ਾਅੱਲਾ ਫਿਸ਼ ਖਾਣ ਦਾ ਵੀ ਤਾਂ ਮਜ਼ਾ ਆਵੇਗਾ। ਹਿੰਮਤ ਹੈ ਮਰਦਾ ਮਦਦ ਖੁਦਾ। ਤੁਸੀਂ ਹਿੰਮਤ ਕੀਤੀ, ਅੱਲਾਹ ਜ਼ਾਤ ਪਾਕ ਤੁਹਾਡੀ ਮਦਦ ਕਰਸੀ ਤੇ ਫਿਸ਼ ਜਿਹੜੀ ਹੈ ਨਾ ਢੇਰੋ ਢੇਰ ਤੁਹਾਨੂੰ ਦੇਸੀ ਅੱਲਾਹ ਜ਼ਾਤ ਪਾਕ। ਜਾਲ ਜਿਹੜਾ ਨਾ ਤੁਸੀਂ ਬੋਤਲਾਂ ਵੇਖ ਰਹੇ ਨੇ ਵੀ ਨੇੜੇ ਨੇੜੇ ਆ ਗਈਆਂ ਨੇ ਕਿਨਾਰੇ ਦੇ। ਕਿਉਂ ਸਾਜੋ ਆ ਉੱਤੇ ਮੱਛੀ ਲੱਗੀ ਹੋਈ ਮੇਰਾ ਹੋਲਾ ਨਾ ਜੱਤੇ ਨਾ ਲੱਗਣ ਦਿਓ। ਹਾਂ ਦੂਈ ਜਾਂਦੀ ਚੁੱਪ ਕਰਕੇ ਸੁਣ ਕੇ ਕਿਤੇ ਹੀ। ਇਹ ਹੁਣ ਹਾਲੀ ਪਾਣੀ ਦੇ ਵਿੱਚ ਮਤਲਬ ਜਾਲ ਥੋੜੇ ਰੱਖੀ ਹੁੰਦੇ ਨੇ। ਅੱਛਾ, ਅੱਲਾਹ ਦੀ ਜ਼ਾਤ ਪਾਕ ਵੀ ਤੁਹਾਡੀ ਮਿਹਨਤ ਨੂੰ ਫਲ ਲਾਵੇ। ਅਸੀਂ ਤਾਂ ਦੁਆ ਕਰਨੇ ਆ। ਵੇਖੋ ਨਾ ਸਰਦੀ ਦੇ ਮੌਸਮ ਵਿੱਚ ਠੰਡੇ ਪਾਣੀ ਦੇ ਵਿੱਚ ਇਤਨੀ ਮਿਹਨਤ ਕਰਕੇ ਮੇਰੀ ਮੱਤ ਵੱਗੀ ਖੜੀ ਨਾ ਮੈਨੂੰ ਪਤਾ ਹੈ ਨਾ ਇਵੇਂ ਗੱਲ। ਇਹ ਹੁਣ ਜਿਹੜਾ ਸੀਨੀਅਰ ਹੋਵੇ ਉਹਨੂੰ ਤਾਂ ਜ਼ਿਆਦਾ ਖੇਚਲ ਕਰਨੀ ਪਉਂਦੀ।
ਤੇ ਜਿਹੜੇ ਜੂਨੀਅਰ ਹੋਵੇ ਉਹਨਾਂ ਤਾਂ ਸਿਰਫ ਰੱਸਾ ਛੇਕਦੇ ਆ ਆ ਦੋ ਨਾ ਸੀਨੀਅਰ ਤਾਂ ਮੁੜ ਉਸਤਾਦ ਹੀ ਹੁੰਦਾ ਇੱਕੋ ਹੀ ਹੁੰਦਾ ਸੀਨੀਅਰ ਤਾਂ ਹੁਣ ਭਾਈ ਕਿਤਨੀ ਮਿਹਨਤ ਕਰਦਾ ਹੁੰਦਾ ਹੈ ਵੇਖੋ ਨਾ ਆਪਦੇ ਮਤਲਬ ਅਕਲਮੰਦੀ ਨਾਲ ਜਾਲ ਨੂੰ ਨੇੜੇ ਨੇੜੇ ਮਿੱਟੀ ਦੇ ਰੱਖਦਾ ਹੁੰਦਾ ਹੈ ਦੋਵੇਂ ਸਿਰੇ ਜਿਹੜੇ ਨਾ ਪਾਣੀ ਤੋਂ ਬਾਹਰ ਵੀ ਮੱਛੀ ਅੱਲਾ ਕਰੇ ਕੋਈ ਹੋਵੇ ਵੀ ਤਾਂ ਵਿੱਚ ਉਹ ਪਿਛਾ ਨਾ ਨਿਕਲੇ ਹਾਲੇ ਤੁਹਾਨੂੰ ਮੱਛੀ ਅਸੀਂ ਨਹੀਂ ਵਿਖਾਈ ਹਾਲੇ ਤੁਹਾਨੂੰ ਵਿਖਾ ਰਿਹਾ ਹੈ ਵੀ ਜਾਲ ਨੂੰ ਪਾਣੀ ਦੇ ਵਿੱਚ ਪੁਜਾ ਕੇ ਕਿਸ ਤਰ੍ਹਾਂ ਬਾਹਰ ਰੱਖਦੇ ਨੇ ਮੰਮਾ ਦੀ ਆਨ ਤੇਰਾ ਅੰਕਲ ਕਿਤੇ ਗਿਆ ਬੱਖਾ ਉਹ ਪਰਲੇ ਪਾਸੋਂ ਲਈ ਹੁੰਦਾ ਹਾਂ ਪਰਲੇ ਪਾਸੋਂ ਜਾਲ ਪੁਜਾਈ ਹੁੰਦਾ अल्लाह करसी अल्लाह बरकत करसी हाँ थोड़ा लाया थोड़ा लाया थोड़ा लाया थोड़ा माशाल्लाह अल्लाह ज़ात पाक तुहानू होर देवे माशाल्लाह बेहतरीन आ यार एक मिनट आवाज माई आई करने मिनाते हाँ बखा इत्थे दो दाने वाल आए ने देखो ना कितनी देखिए गंद पे आई आ गंद तो बचा मड़ी कोई नहीं आई कोई छोटा ही पीस होना है मड़ी का भी यार समझा कर मन भी नहीं करो हाँ फिर हाल ही नहीं निकलिया पीस दाना चोन आ इको वाल आया काबू रखी कल्ले च पा ला ऐ वे अल्लाह ज़ात पाक तुहानू नसीब करे बड़ी मेहनत करके तुसां मच्छी फद्दी है ते बड़े टाइम लगा इन्हें बड़े टाइम दे ठंडे पानी दे विच जाल नूं खिच के ते बड़ी मुश्किल नाल इस किनारे ते आए पहुंचे ने दरिया दे किनारे ते गोबण ते मकई दे पट्ठे तुसीं सब्ज़ा देख रहे ने ते सूरज जिहड़ा ना बिल्कुल लवण ते गया खड़ा है ते दरिया रावी दे किनारे ही मैं खड़ा हाँ ते अज दा व्लॉग जिहड़ा है ना मच्छी फद्दण दा रस्से ते जाल नाल तुहाडी खिदमत विच भेजिया है अगर तुहानूं चंगा लगे तो सानूं कमेंट करके दसना है अज दा व्लॉग तुहानूं किस तरह दा लगा है अच्छे कमेंट करना है इस तरह असीं लਹਿੰਦੇ पंजाब की सकाफत दिखाते रहांगे ते तुहाडे तक पहुँचाते रहांगे तुसीं वीडियो नूं लाइक भी करना है सबसक्राइब भी करना है चैनल नूं ते वीडियो अगे शेयर भी करनी दोस्तों दे विच ते हुण तुहाडे कोल तुहाडा अपना वीर मोहम्मद यार फतियाना लैंदा इजाजत अपने मोहम्मद यार फतियाना लैंदा इजाजत अपना ढेर सारा ख्याल रखना सानू दुआन याद रखना है कल मिलांगे नवे व्लॉग नाल इसी तरह लਹਿੰਦੇ पंजाब की सकाफत दिखाते रहांगे अल्लाह हाफिज़।